ਇੱਥੇ ਤਾਲੀਮ ਹਾਸਲ ਹੋ ਰਹੀ ਹੈ। ਤੇ ਇਹ ਜਨਾਬ ਪੜੋ ਇਹ ਕੀ ਲਿਖਿਆ ਹੈ। ਇਹ ਇੱਕ ਪੁਰਾਣੀ ਟਾਇਲ ਇੱਥੇ ਲੱਗੀ ਹੈ ਜੀ ਅੱਜ ਵੀ। ਗੁਰਦੁਆਰਾ ਅਲੱਗ ਕਮਰੇ ਦੋ ਬਣੇ ਹੋਏ ਨਾਲ ਕਿਚਨ ਬਣਿਆ ਹੋਇਆ ਹੈ ਜਿੱਥੇ ਉਹ ਇਬਾਦਤ ਵਗੈਰਾ ਉਹ ਕਰਨੇ ਸੇ ਕੋਈ ਖਾਲਸਾ ਹਾਈ ਸਕੂਲ ਗੁਜਰ ਖਾਨ 1919। ਵਾਹ ਜੀ ਵਾਹ। ਬਰਾਂਡਾ ਦਾ ਸਕੂਲ ਹਾਲ ਰਿਲੇਟਡ ਇਹ ਵੀ ਕੁਝ ਲਿਖਿਆ ਜੀ, ਇਹ ਵੀ ਜ਼ਰਾ ਪੜ੍ਹਨਾ ਅਗਰ ਤੁਸੀਂ। ਔਰ ਇਹ ਉਹਦਾ ਜੀਟੀ ਰੋਡ ਦਾ ਵਿਊ ਹੈਗਾ। ਬੇਸਿਕਲੀ ਗੁਰੂ ਨਾਨਕ ਖਾਲਸਾ ਹਾਈ ਸਕੂਲ ਸੀ ਜਿਹੜਾ ਕਿ ਬਣਿਆ ਸੀ 1919 ਦੇ ਵਿੱਚ, ਤੇ ਇਹਦੀ origignal ਇਮਾਰਤ ਅੱਜ ਵੀ ਮੌਜੂਦ ਹੈ ਜਿਹੜੀ ਕਿ ਤੁਸੀਂ ਦੇਖ ਰਹੇ ਹੋ। ਇਸ ਵੇਲੇ ਸਕੂਲ ਪਾਰਟੀਸ਼ਨ ਤੋਂ ਬਾਅਦ ਲੁਧਿਆਣਾ ਚਲਾ ਗਿਆ ਤੇ ਉੱਥੇ ਜਾ ਕੇ ਵੀ ਐਸੇ ਨਾਂ ਤੇ ਹੀ ਉਹਨੂੰ ਅੱਜ ਵੀ ਚਲਾਇਆ ਜਾ ਰਿਹਾ, ਜਿਹਦਾ ਨਾਂ ਹੈ ਗੁਰੂ ਨਾਨਕ ਖਾਲਸਾ ਹਾਈ ਸਕੂਲ ਗੁਜਰ ਖਾਨ ਕੈਂਪਸ ਲੁਧਿਆਣਾ, ਯਾਨੀ ਕਿ ਗੁਜਰ ਖਾਨ ਕੈਂਪਸ ਲੁਧਿਆਣਾ। ਤੇ ਮੈਂ ਇਸ ਵੀਡੀਓ ਦੇ ਵਿੱਚ ਤੁਹਾਨੂੰ ਦਿਖਾ ਰਿਹਾ ਕਿ ਸਿੱਖ ਆਬਾਦੀ ਬਹੁਤ ਜ਼ਿਆਦਾ ਸੀ। ਗਿਰਦਾ ਗਿਰਦ ਤਕਰੀਬਨ ਜ਼ਿਆਦਾਤਰ ਬੜੀਆਂ ਹਵੇਲੀਆਂ ਸਿੱਖਾਂ ਕੋਲ ਸੀਆਂ, ਬੜੇ ਕਾਰੋਬਾਰ ਇਸ ਸ਼ਹਿਰ ਨੇ ਸਿੱਖਾਂ ਕੋਲ ਸੇ। ਗੁਜਰ ਖਾਨ ਔਰ ਇਹ ਪਹਿਲਾ ਸ਼ਹਿਰ ਹੈ ਜਿੱਥੇ ਕੋਈ ਫਸਾਦ ਨਹੀਂ ਹੋਇਆ, ਪੁਰਅਮਨ ਤਰੀਕੇ ਨਾਲ ਲੋਕ ਇੱਥੋਂ ਗਏ। अस्सलाम वालेकुम दोस्तों, मैं इस ਵੇਲੇ खड़ा हाँ गुजर खान सिटी ਦੇ ਵਿੱਚ ਔਰ ਇੱਥੇ ਖਾਲਸਾ ਹਾਈ ਸਕੂਲ ਬਹੁਤ ਹੀ ਅੱਛੀ ਹਾਲਤ ਦੇ ਵਿੱਚ 1947 ਦੀ ਪਾਰਟੀਸ਼ਨ ਤੋਂ ਪਹਿਲੇ ਫਿਰ ਸਿੱਖ ਚਲੇ ਗਏ। ਇਹ ਮੁਸਲਿਮ ਜਿਹੜੇ ਇੱਥੇ ਹੈਗੇ ਸਨ ਐਡਮਿਨਿਸਟ੍ਰੇਟਰ ਉਹਨਾਂ ਦੇ ਅੰਡਰ ਆ ਗਿਆ। ਤੇ ਇਹਦਾ ਕੀ ਨਾਂ ਅੱਜ ਕੱਲ੍ਹ ਮੁਸਲਿਮ ਹਾਇਰ ਸੈਕੰਡਰੀ ਸਕੂਲ ਇਹਨੂੰ ਕਿਹਾ ਜਾਂਦਾ ਅੱਜ ਕੱਲ੍ਹ। ਬਿਲਕੁਲ ਜੀਟੀ ਰੋਡ ਤੇ ਵਾਕਿਆ ਹੈ। ਤੇ ਇਹਦੇ ਵਿੱਚ ਇੱਕ ਗੁਰਦੁਆਰਾ ਸਾਹਿਬ ਵੀ ਬਣਾਇਆ ਗਿਆ ਸੀ ਉਸ ਦੌਰ ਦਾ, ਉਹ ਵੀ ਓਰੀਜਨਲ ਹਾਲਤ ਦੇ ਵਿੱਚ ਸੀ। ਇੱਥੇ ਉਹਦਾ ਫਰਸ਼ ਤੱਕ ਓਰੀਜਨਲ ਹੈਗਾ, ਇਹਨਾਂ ਬਿਲਕੁਲ ਨਹੀਂ ਛੇੜਿਆ ਬਲਕਿ ਉਹਦੀ ਹਿਫਾਜ਼ਤ ਕੀਤੀ ਹੈ। ਇੱਥੇ ਕੁਝ ਤਖਤੀਆਂ ਵੀ ਲੱਗੀਆਂ ਨੇ, ਨੇਮ ਪਲੇਟਾਂ ਲੱਗੀਆਂ ਨੇ। ਇਹ ਸਾਰੀ ਤੁਹਾਨੂੰ ਇਸ ਸਕੂਲ ਦੀ ਛੋਟੀ ਜਿਹੀ ਡਾਕੂਮੈਂਟਰੀ ਦਿਖਾਉਂਦੇ ਆ, ਯਕੀਨਨ ਤੁਹਾਨੂੰ ਪਸੰਦ ਆਏਗੀ। ਇਹ ਜੀਟੀ ਰੋਡ ਤੇ ਸਿਟੀ ਆ ਗਿਆ ਇਹ ਗੁਜਰ ਖਾਨ, ਜਿਹੜਾ ਕਿ ਲਾਹੌਰ ਤੋਂ ਤੁਸੀਂ ਜਦੋਂ ਰਾਵਲਪਿੰਡੀ ਨੂੰ ਜਾਂਦੇ ਹੋ ਤੇ ਰਾਵਲਪਿੰਡੀ ਤੋਂ ਤਕਰੀਬਨ 50 ਕਿਲੋਮੀਟਰ ਪਹਿਲੇ ਹੀ ਇਹ ਤਹਿਸੀਲ ਆਉਂਦੀ ਹੈ, ਬੜੀ ਕਦੀਮੀ ਤਾਰੀਖੀ। ਔਰ ਇਹ ਉਹਦਾ ਜੀਟੀ ਰੋਡ ਦਾ ਵਿਊ ਹੈਗਾ। ਤਹਿਸੀਲ ਗੁਜਰ ਖਾਨ, ਜ਼ਿਲ੍ਹਾ ਰਾਵਲਪਿੰਡੀ, ਪੋਠੋਹਾਰ ਦਾ ਇਲਾਕਾ। ਤੇ ਅਗਰ ਦੇਖਿਆ ਜਾਏ ਤੇ ਇੱਥੇ ਬਹੁਤ ਜ਼ਿਆਦਾ ਹਿੰਦੂ ਸਿੱਖ ਆਬਾਦ ਸਨ, ਮੈਜੋਰਿਟੀ ਹਿੰਦੂ ਸਿੱਖਾਂ ਦੀ 1947 ਦੀ ਪਾਰਟੀਸ਼ਨ ਤੋਂ ਪਹਿਲੇ। ਤੇ ਤੁਸੀਂ ਜਦੋਂ ਲੈਫਟ ਸਾਈਡ ਤੇ ਰਾਵਲਪਿੰਡੀ ਨੂੰ ਜਾਂਦੇ ਦੇਖਦੇ ਹੋ ਤੇ ਇੱਕ ਬਹੁਤ ਹੀ ਸ਼ਾਨਦਾਰ ਬਿਲਡਿੰਗ ਤੁਹਾਨੂੰ ਨਜ਼ਰ ਆਉਂਦੀ ਹੈ ਜਿਹਦਾ ਨਾਮ ਹੈ ਗਵਰਨਮੈਂਟ MC ਬॉयਜ਼ ਹਾਇਰ ਸੈਕੰਡਰੀ ਸਕੂਲ ਗੁਜਰ ਖਾਨ। ਇਹ ਬੇਸਿਕਲੀ ਗੁਰੂ ਨਾਨਕ ਖਾਲਸਾ ਹਾਈ ਸਕੂਲ ਸੀ ਜਿਹੜਾ ਕਿ ਬਣਿਆ ਸੀ 1919 ਦੇ ਵਿੱਚ, ਤੇ ਇਹਦੀ origignal ਇਮਾਰਤ ਅੱਜ ਵੀ ਮੌਜੂਦ ਹੈ ਜਿਹੜੀ ਕਿ ਤੁਸੀਂ ਦੇਖ ਰਹੇ ਹੋ। ਇਹ ਇਸ ਵੇਲੇ ਸਕੂਲ ਪਾਰਟੀਸ਼ਨ ਤੋਂ ਬਾਅਦ ਲੁਧਿਆਣਾ ਚਲਾ ਗਿਆ ਤੇ ਉੱਥੇ ਜਾ ਕੇ ਵੀ ਐਸੇ ਨਾਂ ਤੇ ਹੀ ਉਹਨੂੰ ਅੱਜ ਵੀ ਚਲਾਇਆ ਜਾ ਰਿਹਾ, ਜਿਹਦਾ ਨਾਂ ਹੈ ਗੁਰੂ ਨਾਨਕ ਖਾਲਸਾ ਹਾਈ ਸਕੂਲ ਗੁਜਰ ਖਾਨ ਕੈਂਪਸ ਲੁਧਿਆਣਾ, ਯਾਨੀ ਕਿ ਗੁਜਰ ਖਾਨ ਕੈਂਪਸ ਲੁਧਿਆਣਾ। ਤੇ ਮੈਂ ਇਸ ਵੀਡੀਓ ਦੇ ਵਿੱਚ ਤੁਹਾਨੂੰ ਦਿਖਾ ਰਿਹਾ ਕਿ ਇਸ ਬਿਲਡਿੰਗ ਦੇ ਅੰਦਰ ਇੱਕ ਗੁਰਦੁਆਰਾ ਸਾਹਿਬ ਵੀ ਹੈ ਤੇ ਬਹੁਤ ਹੀ ਖੂਬਸੂਰਤ ਇਮਾਰਤ। ਇਹ ਜਿਹੜੀ ਤੁਸੀਂ ਦੇਖ ਰਹੇ ਹੋ ਇਹ ਗੁਰਦੁਆਰਾ ਸਾਹਿਬ ਹੈ। ਇਹ ਬਣਿਆ ਸੀ 1903 ਦੇ ਵਿੱਚ, ਠੀਕ ਹੈ ਨਾ। ਤੇ ਇਹਦੇ ਅੰਦਰ ਤਖਤੀ ਵੀ ਇੱਕ ਲੱਗੀ ਹੈ ਜਿਹਦੇ ਤੇ ਲਿਖਿਆ ਹੈ ਜੀ ਕਿ ਇਹ ਸਰਦਾਰ ਜਵਾਹਰ ਸਿੰਘ ਜੀ ਨੇ ਆਪਣੀ ਪਤਨੀ ਜਿਹੜੀ ਸੀ ਰੂਪਤੀ, ਉਹਦੀ ਯਾਦ ਵਿੱਚ ਹਾੜ 1902 ਦੇ ਵਿੱਚ ਇਹਦੀ ਸੇਵਾ ਕਰਵਾਈ ਸੀ। ਤੇ ਇਹ ਤੁਸੀਂ ਦੇਖੋ, ਇਹ ਸਾਡੇ ਨਾਲ ਟੀਚਰ ਨੇ ਜਨਾਬ, ਇਹ ਕੁਝ ਦੱਸ ਰਹੇ ਨੇ ਸਾਨੂੰ ਕਿ ਇਹ ਜਿਹੜੇ ਥੱਲੇ ਫਰਸ਼ ਲੱਗਿਆ ਨਾ, ਇਹ ਉਹੀ ਪੁਰਾਣਾ ਹੈ ਬਲੈਕ ਐਂਡ ਵਾਈਟ ਜਿਹੜਾ ਕਿ ਪੁਰਾਣਾ ਦੌਰ ਦਾ ਬਣਿਆ। ਇਹ ਦੇਖੋ, ਇਹ ਇਸ ਵੇਲੇ ਸਕੂਲ ਦੇ ਤੌਰ ਤੇ ਇਸਤੇਮਾਲ ਹੋ ਰਿਹਾ। ਬੱਚੇ ਇੱਥੇ ਤਾਲੀਮ ਹਾਸਲ ਕਰਦੇ ਨੇ। ਬਿਹਤਰ ਹੈ ਕਿ ਇੱਥੇ ਪਹਿਲਾਂ ਇੱਥੋਂ ਜਾਨਵਰ ਵੱਜਣ ਜਾਂ ਇਹਨੂੰ ਢਾਹ ਕੇ ਲੋਕੀ ਦੁਕਾਨਾਂ ਬਣਾ ਲੈਣ, ਕਮ ਸੇ ਕਮ ਇੱਥੇ ਤਾਲੀਮ ਹਾਸਲ ਹੋ ਰਹੀ ਹੈ। ਤੇ ਇਹ ਜਨਾਬ ਪੜੋ ਇਹ ਕੀ ਲਿਖਿਆ ਹੈ। ਇਹ ਇੱਕ ਪੁਰਾਣੀ ਟਾਇਲ ਇੱਥੇ ਲੱਗੀ ਹੈ ਜੀ ਅੱਜ ਵੀ। ਇਹ ਜ਼ਰਾ ਗੁਰਮੁਖੀ ਪੜ੍ਹ ਕੇ ਦੱਸਣਾ ਦੋਸਤੋ ਇਹ ਕੀ ਲਿਖਿਆ ਹੈ। ਵਾਹ ਜੀ ਵਾਹ। ਗੁਜਰ ਖਾਨ ਦੇ ਵਿੱਚ ਕਦੀਮੀ ਖਾਲਸਾ ਹਾਈ ਸਕੂਲ ਜਿਹੜਾ ਸੀ, ਤੇ ਇਹ ਵੀ ਕੁਝ ਲਿਖਿਆ ਜੀ, ਇਹ ਵੀ ਜ਼ਰਾ ਪੜ੍ਹਨਾ। ਅਗਰ ਤੁਸੀਂ ਸਲੋ ਪੜ੍ਹਨਾ ਤੇ ਫਿਰ ਇਹਨੂੰ ਵੀਡੀਓ ਨੂੰ ਇੱਥੇ ਖਿਲਾਰ ਕੇ ਫਿਰ ਪੜ੍ਹ ਕੇ ਦੱਸਣਾ ਜ਼ਰੂਰ ਕੀ ਲਿਖਿਆ ਹੈ, ਠੀਕ ਹੈ ਨਾ। ਇਹ ਮੇਰਾ ਖਿਆਲ ਉਹ ਹੀ ਲਿਖਿਆ ਦਾ ਜਿਹੜਾ ਕਿ ਸਰਦਾਰ ਜਵਾਹਰ ਸਿੰਘ ਹੋਰਾਂ ਨੇ ਆਪਣੀ ਪਤਨੀ ਦੇ ਨਾਂ ਤੇ ਬਣਾਇਆ ਸੀ, ਠੀਕ ਹੈ ਨਾ। ਤੇ ਇਹ ਉਹਦਾ ਬਰਾਮਦਾ ਹੈ ਸਕੂਲ ਦਾ, ਯਾਨੀ ਗੁਰਦੁਆਰਾ ਵਾਲਾ ਸਾਈਡ ਜਿਹੜੀ ਹੈਗੀ ਹੈ। ਤੇ ਇਹ ਜਨਾਬ ਇਹਦੀ ਮੇਨ ਜਿਹੜਾ ਨਾ ਬਿਲਡਿੰਗ ਹੈਗੀ ਹੈ, ਬੜਾ ਵੱਡਾ ਹਾਲ ਹੈ ਪਿੱਛੇ ਜਿਹੜਾ ਨਾ ਜਿੱਥੋਂ ਮੈਂ ਆ ਰਿਹਾ ਨਾ, ਇਹਦੇ ਅੰਦਰ ਹਾਲ ਵੀ ਤੁਹਾਨੂੰ ਵਿਖਾਲਣਾ ਦੋਸਤੋ। ਬਹੁਤ ਹੀ ਖੂਬਸੂਰਤ ਖਾਲਸਾ ਹਾਈ ਸਕੂਲ ਗੁਜਰ ਖਾਨ, ਬਹੁਤ ਹੀ ਅੱਛੀ ਇਮਾਰਤ ਉਸ ਦੌਰ ਦੀ ਜਿਹੜੀ ਅੱਜ ਵੀ ਮੌਜੂਦ ਹੈ। ਤੇ ਇਹਦੇ ਜਨਾਬ ਤੁਸੀਂ ਵੇਖ ਰਹੇ ਹੋ ਖੂਬਸੂਰਤ ਵਿਊ। ਅੱਛਾ ਤਲਤ ਸਾਹਿਬ, ਤੁਸੀਂ ਇਸ ਸਕੂਲ ਦੇ ਵਿੱਚ ਟੀਚਰ ਹੈਗੇ ਹੋ ਤੇ ਐਡਾ ਅੱਛਾ ਸਕੂਲ ਹੈ ਤਾਂ ਕੀ ਨਾਂ ਹੁੰਦਾ ਸੀ, ਜਾਂ ਇਹਦੀ ਕੋਈ ਥੋੜਾ ਇਸ ਸਕੂਲ ਦੇ ਬਾਰੇ 'ਚ ਦੱਸੋ। ਇਹ ਪਾਕਿਸਤਾਨ ਬਣਨ ਤੋਂ ਪਹਿਲਾਂ ਇਹ ਸਿੱਖਾਂ ਦੇ ਨਾਂ ਤੇ ਚੱਲ ਰਿਹਾ ਸੀ, ਖਾਲਸਾ ਹਾਈ ਸਕੂਲ ਦੇ ਨਾਂ ਤੇ ਨਾ। ਇੱਥੇ ਸਿੱਖ ਆਬਾਦੀ ਬਹੁਤ ਜ਼ਿਆਦਾ ਸੀ।
ਗਿਰਦਾ ਗਿਰਦ ਤਕਰੀਬਨ ਜ਼ਿਆਦਾਤਰ ਬੜੀਆਂ ਬੜੀਆਂ ਹਵੇਲੀਆਂ ਸਿੱਖਾਂ ਕੋਲ ਸੀਆਂ ਬੜੇ ਕਾਰੋਬਾਰ ਇਸ ਸ਼ਹਿਰ ਨੇ ਸਿੱਖਾਂ ਕੋਲ ਸੀ ਗੁਜਰ ਖਾਂ ਗੁਜਰ ਖਾਂ ਔਰ ਇਹ ਪਹਿਲਾ ਸ਼ਹਿਰ ਹੈ ਜਿੱਥੇ ਕੋਈ ਫਸਾਦ ਨਹੀਂ ਹੋਇਆ ਪੁਰਅਮਨ ਤਰੀਕੇ ਨਾਲ ਲੋਕ ਇੱਥੋਂ ਗਏ ਮੰਦਰਾ ਔਰ ਗੁਜਰ ਖਾਂ ਨੇ ਜੀ ਇੱਥੇ ਫਸਾਦ ਨਹੀਂ ਹੋਇਆ Original- ਸਕੂਲ ਜਿਹੜਾ ਹੈ ਉਸੇ ਹਾਲਤ ਵਿੱਚ ਹੈ ਮਾਸ ਵਾਇਸ ਨੇ ਕਿ ਇਸ ਦੀਆਂ ਛੱਤਾਂ ਵਗੈਰਾ ਤਬਦੀਲ ਕੀਤੀਆਂ ਨੇ ਬਾਕੀ ਜਿਹੜਾ ਵੀ ਐਡ ਆਇਆ ਇੱਥੇ ਬਿਹਤਰੀਨ ਆਪਣਾ ਕੰਮ ਕਰਨਾ ਰਿਹਾ ਔਰ ਇਸ ਦੀ ਬਚਾਈ ਕੇ ਰੱਖਿਆ ਤੇ ਇੱਥੇ ਔਰ- ਗੁਰਦੁਆਰਾ ਵੀ ਹੁੰਦਾ ਸੀ ਗੁਰਦੁਆਰਾ ਅਲੱਗ ਕਮਰੇ ਤੋਂ ਬਣੇ ਹੋਏ ਨਾਲ ਕਿਚਨ ਬਣਿਆ ਹੋਇਆ ਹੈ ਜਿੱਥੇ ਉਹ ਇਬਾਦਤ ਵਗੈਰਾ ਉਹ ਕਰਨੇ ਸੇ ਕੋਈ ਆਪਣਾ ਮਾਮਲਾ ਨਾ ਔਰ ਉਸਨੇ ਤੋਂ ਬਾਅਦ ਆਖਰੀ ਜਿਹੜੇ ਸਭ ਤੋਂ ਲੰਬਾ ਅਰਸਾ ਗੁਜ਼ਾਰੀ ਕੇ ਗਏ ਨੇ ਵਕਾਰ ਅਹਿਮਦ ਕਾਜ਼ੀ ਸਾਹਿਬ ਬੜੀ ਮਿਹਨਤ ਕੀਤੀ ਉਹਨਾਂ ਹਰ ਇੱਕ ਸ਼ੋਬੇ 'ਚ ਉਹ ਹੈਡ ਸਨ ਸਕੂਲ ਦੇ ਉਹ ਹੈਡ ਸੇ ਪ੍ਰਿੰਸੀਪਲ ਸੇ ਕੋਆਰਡੀਨੇਟਰ ਸੇ ਤਹਿਸੀਲ ਨੇ ਉਹਨਾਂ ਬਹੁਤ ਮੇਨਟੇਨ ਕੀਤਾ ਇਸ ਅੱਜ ਕੱਲ ਕੌਣ ਨੇ ਅੱਜ ਕੱਲ ਅਰਸ਼ਦ ਭੱਟੀ ਸਾਹਿਬ ਹੈ ਅਰਸ਼ਦ ਮਹਿਮੂਦ ਭੱਟੀ ਸਾਹਿਬ ਔਰ ਇਹ ਬੜੇ ਜ਼ਬਰਦਸਤ ਮੰਜੇ ਹੋਏ ਕਿ ਨਹੀਂ ਜੀ, ਸਭ ਸਕੂਲ ਤੋਂ ਦੀ- ਸੀਨੀਅਰ ਤਰੀਨ ਟੀਚਰ ਇੱਥੇ ਨੇ ਸਕੂਲ ਦੀ ਹਾਲਤ ਵੇਖ ਕੇ ਲੱਗ ਰਿਹਾ ਕਿ ਬੜੇ ਅੱਛੇ ਤਰੀਕੇ ਨਾਲ ਇੱਥੇ ਬਹੁਤ ਮੈਨੇਜ ਨੂੰ ਤਰੀਕੇ ਨਾਲ ਕੀਤਾ ਕੰਮ ਹੈ ਕੀਤਾ ਹੈ। ਬਾਕੀ ਇੱਥੇ ਕੰਪਿਊਟਰ ਲੈਬ ਕੰਮ ਕਰਨੀ ਹੈ ਪਈ ਬਾਕੀ ਫਿਜ਼ਿਕ ਕੈਮਿਸਟਰੀ ਲੈਬ ਬਰਕਿਆਤ ਲੈਬ ਔਰ ਬਾਕੀ ਚੀਜ਼ਾਂ ਇੱਥੇ ਕਦੀ ਸਿੱਖ ਆਏ ਨੇ ਉਧਰੋਂ ਆਣੇ ਰਹਿਣੇ ਕਾਫੀ ਆਣੇ ਰਹਿਣੇ ਲੋਕ ਜਿਹੜਾ ਵੀ ਗੁਜ਼ਰਨਾ ਕਿਧਰੇ ਕੋਈ ਤੱਕਣਾ ਹੈ ਕੁਝ ਆਪਣੇ ਬਜ਼ੁਰਗਾਂ ਨੇ ਕਹੇ ਪਰਾਰ ਜਾਣੇ ਪਿਕਚਰਾਂ ਲੈ ਕੇ ਜਾਣੇ ਕਿ ਸਾਡੇ ਬੜਕੇ ਇੱਧਰ ਪੜ੍ਹਨੇ ਰਹੇ ਤੇ ਅਸੀਂ ਉਹਨਾਂ ਨਾਲ ਯਾਦ ਉਹਨਾਂ ਕਿਹਾ ਹੈ ਕਿ ਜਾ ਕੇ ਲੈ ਕੇ ਆਓ ਬੜੀਆਂ ਯਾਦਾਂ ਹੋਣੀਆਂ ਨੇ ਬਚਪਨ ਨਾਲ ਲੋਕਾਂ ਨੇ ਲੋ ਜੀ ਗੁਰਦੁਆਰਾ ਸਾਹਿਬ ਦੀ ਜਿਹੜੀ ਇਮਾਰਤ ਇਹਦੇ ਤੋਂ ਨਿਕਲ ਕੇ ਤੋਂ ਸਾਹਮਣੇ ਸਕੂਲ ਹੈ ਉਹ ਵੀ ਜਿਹੜਾ ਨਾ ਤੁਹਾਨੂੰ ਦਿਖਾ ਲਨੇ ਆ ਉਹਦੇ ਕਮਰੇ ਹਾਲ ਤੇ ਖੂਬਸੂਰਤ ਬਗੀਚੇ ਜਨਾਬ ਔਰ ਰਾਹਦਾਰੀਆਂ ਬਣੀਆਂ ਨੇ ਉਹ ਹਾਂਜੀ 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 ਵਾਕਈ ਜੀ ਉਹ ਤੇ ਬੜਾ ਅੱਛਾ ਇਹ ਖੂਹ ਹੈ ਕੋਈ ਇਹ ਵੀ ਪੁਰਾਣਾ ਇਹ ਬੰਦ ਹੈ ਇਹ ਬੰਦ ਪਾਣੀ ਸੰਭਾਲ ਨਹੀਂ ਹੁੰਦਾ ਹੁੰਦਾ ਹੋਰ ਆਣਾ ਚਾਹੀਦਾ ਇਹ ਦਰਖਤ ਪੁਰਾਣਾ ਹੈ ਪਾਕਿਸਤਾਨ ਬਣਨ ਤੋਂ ਪਹਿਲਾਂ ਦਾ ਹਿੰਦੁਸਤਾਨ ਤੇ ਇਹ ਮਸਜਿਦ ਵੀ ਕੋਈ ਪੁਰਾਣੀ ਲੱਗ ਰਹੀ ਹੈ ਪੁਰਾਣੀ ਹੈ ਨਾ इतनी पुरानी नहीं है लेकिन है पुरानी काफी टाइम ਵਾਹ ਜੀ ਤੇ ਇਹ ਇਹਦੀ ਬੈਕ ਸਾਈਡ ਜਿੱਥੇ ਗੁਰਦੁਆਰਾ ਸਾਹਿਬ ਹੁੰਦਾ ਸੀ ਵੇਖੋ ਜੀ ਉਸ ਦੌਰ ਦੇ ਕਿੰਨੀ ਨਫਾਸਤ ਨਾਲ ਕੰਮ ਹੋਇਆ ਕੋਈ ਟੀ ਪਲਸਤਰ ਨਹੀਂ ਹੋਈ ਇਹ ਕੀ ਸੀ ਜੀ ਇਹ ਕੋਈ ਪੁਰਾਣੀ ਬਿਲਡਿੰਗ ਹੀ ਲੱਗਦੀ ਲੇਕਿਨ ਹੁਣ ਮੇਰੇ ਖਿਆਲ ਕੋਈ ਨਹੀਂ ਕਾਬਲੇ ਸੰਭਾਲ ਵਾਹ ਜੀ ये कमरे तब्दील हुए पुराने से लेकिन ये फिर दोबारा तब्दील हुए बिल्कुल सही है अच्छा एक है बड़ी लगी बात है जैसा कि बाद में पता लगा जब ये मरम्मत अच्छा मैं 1930 लिखा है ये कोई 30 ਦਾ ਨਜ਼ਰ ਆ ਰਿਹਾ ਸ਼ਾਇਦ ਕੋਈ ਇਹਦਾ ਕੋਈ 30 ਦਾ ਨਾ ਕੋਈ ਹੋਏ ਕਿ ਸਨ ਆਖਰ पहले ये कुछ आए से बंदे ਜਿਹੜੇ एक जानने से ਉਹਨਾਂ ਪੜ੍ਹ ਕੇ ਦੱਸਿਆ ਸੀ ਕਿ ਕੁਛ 10th ਦੀ ਕਲਾਸ ਸੇ ਕੋਈ ਉਸ ਡੋਨੇਸ਼ਨ ਕਰੀ ਕੇ ਅੱਛਾ 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 ਡੋਨੇਸ਼ਨ ਜਿਹੜੇ ਕਰਦੇ ਸਨ ਉਦੋਂ ਹੁੰਦਾ ਸੀ ਉਹਨਾਂ ਦਾ ਠੀਕ ਹੈ ਅੱਛਾ ਇਹ ਗਰਾਊਂਡ ਜਿੱਥੇ ਅਸੈਂਬਲੀ ਵਗੈਰਾ ਕਰਾਉਂਦੇ ਨੇ एक ग्राउंड इस संभार है ਉਹ ਵੀ ਪਿਆਰ ਠੀਕ ਹੈ ਵਾਹ ਜੀ ਵਾਹ ਬਹੁਤ ਅੱਛਾ ਤੇ ਮੇਨ ਬਿਲਡਿੰਗ ਹੈ ਜਿਹੜੀ ਵੱਡੀ ਬਿਲਡਿੰਗ ਇਹ ਮੇਰਾ ਕੋਈ ਖਾਲਸਾ ਹਾਈ ਸਕੂਲ ਹੋਏਗਾ ਸਿੱਖਾਂ ਦਾ ਜਿਹੜਾ ਨਹੀਂ ਖਾਲਸਾ ਹੁੰਦਾ ਹਾਈ ਸਕੂਲ। ਖਾਲਸਾ ਹਾਈ ਸਕੂਲ ਤੇ ਇੱਕ ਸਨਾਤਨ ਧਰਮ ਤੇ ਇੱਕ ਖਾਲਸਾ ਹੱਥਾਂ ਨਾਲ ਤਾਂ ਖਤਮ ਹੋ ਹਾਂ ਉਹ ਹਿੰਦੂ ਧਰਮ ਦੇ ਜਿਹੜੇ ਨਾ ਉਹ ਹਿੰਦੂ ਹੈ, ਬਾਕੀ ਵੀ ਨਹੀਂ ਬੱਚੇ ਹਾਂਜੀ ਇਹ ਗੇਟ ਪੁਰਾਣਾ ਠੀਕ ਹੈ ਅੰਦਰ ਨਿਆ ਲਗਾ ਹੋਇਆ ਲੇਕਿਨ ਬਾਹਰ ਜਿਹੜਾ ਹਾਂ ਮੈਂ ਦੇਖਿਓ ਬੜੇ ਪਿੱਲਰ ਲੱਗੇ ਨੇ ਉਹਨੂੰ ਨਾ ਜਿਹੜੇ ਜਿਸ ਤਰ੍ਹਾਂ ਪੁਰਾਣੇ ਨਹੀਂ ਹੁੰਦੇ ਇਸ ਸਾਈਡ ਤੇ ਇਹ क्या लगी हुई है इंग्लिश लिखा हुआ है ਅੱਛਾ 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 ਸਹੀ ਹੈ ਇਹ ਤੇ ਲਿਖਿਆ ਜੀ ਖਾਲਸਾ ਹਾਈ ਸਕੂਲ ਗੁਜਰ ਖਾਂ 1919 ਵਾਹ ਜੀ ਵਾਹ ਬਰਾਂਡਾ ਦਾ ਸਕੂਲ ਹਾਲ ਡੋਨੇਟਡ ਬਾਏ ਚੌਧਰੀ ਹਜ਼ੂਰਾ ਸਿੰਘ ਵਾਈਸ ਪ੍ਰੈਜ਼ੀਡੈਂਟ ਮਨੋਹਰ ਸਿੰਘ
ਰਈ ਸਾਹ ਗੁਜਰ ਖਾਂ ਨਵੰਬਰ 1940। ਓਏ ਹੋਏ ਵਾਹ ਜੀ ਵਾਹ, ਇਹ ਉਹਨਾਂ ਨੇ ਡੋਨੇਟ ਕੀਤਾ ਜੀ ਪੂਰੇ ਹਾਲ ਦਾ। ਤੇ ਇਹ ਜਿਹੜੀ ਲਿਖੀ ਆ ਉਹਨੇ ਪੜ੍ਹ ਨਹੀਂ ਸਕਦੇ, ਲੇਕਿਨ ਯਕੀਨਨ ਇਹ ਵੀ ਹੋਈ ਹੋਏਗੀ। ਵਾਹ ਜੀ ਵਾਹ, ਕੀ ਬਾਤ ਹੈ। ਕਿੰਨੇ ਖੂਬਸੂਰਤ ਖੁੱਲੇ ਖੁੱਲੇ ਕਮਰੇ ਉਦੋਂ ਬਣਾਏ ਹੁੰਦੇ ਸਨ। ਵਾਹ ਜੀ ਵਾਹ, ਓਏ ਹੋਏ ਬਹੁਤ ਖੂਬਸੂਰਤ ਜੀ। ਇਹ ਬੈਕ ਸਟੇਜ ਤੋਂ ਉੱਤੇ ਆਉਣ ਵਾਸਤੇ ਨਾ ਇਹ ਦਰਵਾਜ਼ਾ ਨਵਾਂ ਲੱਗ ਗਿਆ ਨਾ। चेंज हुआ ਹਾਂ ਚੇਂਜ ਹੋ ਗਿਆ। इसकी हाइट देखो, नई बिल्डिंग बनी है लेकिन उसकी निस्बत इसकी हाइट आले में ਅੱਛਾ ਇਹ ਉਦੋਂ ਹੀ ਹਾਈਟ ਨਾਲ ਬੜੀ ਉੱਚੀ ਰੱਖੀ ਸੀ। ਅੱਛਾ ਵਾਹ ਜੀ। ਲਓ ਜੀ ਇੱਥੋਂ ਦੀ ਹਾਲ ਤੇ ਇਹ ਜਨਾਬ ਉਹੀ ਪੁਰਾਣਾ ਜਿਹੜਾ ਨਾ ਇੱਥੋਂ ਦੀ ਅੰਦਰ ਤੁਸੀਂ ਚਲੇ ਜਾਓ ਇਹ ਤੇ ਇਹ ਆ ਗਏ ਜਨਾਬ ਵੱਡਾ ਖੂਬਸੂਰਤ ਹਾਲ। ਕਿੱਡਾ ਖੂਬਸੂਰਤ ਔਰ ਵੱਡਾ ਹਾਲ। ਅੱਛਾ ਛੱਤ ਚੇਂਜ ਦੀ ਹੋਈ ਹੈ, ਬਾਕੀ ਚੀਜ਼ਾਂ ਜਿਹੜੀਆਂ ਨੇ ਉਹੀ ਨੇ। ਇਹ ਖਿੜਕੀਆਂ ਦਰਵਾਜ਼ੇ ਉਹੀ ਨੇ ਪੁਰਾਣੇ। ਅੱਛਾ ਇਹ ਮੇਰਾ ਹਾਲ ਨੂੰ ਕ੍ਰਾਸ ਕਰਕੇ ਨਾ ਦੂਸਰੇ ਕਮਰੇ ਜਾਣ ਵਾਸਤੇ ਕਮਰੇ। स्टेज शो भी इतने होने रहे। ਅੱਛਾ ਇਹ ਸਟੇਜ ਪੁਰਾਣਾ ਹੀ ਹੈ। ਅੱਛਾ 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 ਉੱਤੇ ਕਾਰਪੇਟ ਪਾਤਾ, ਲੇਕਿਨ ਇਹ ਜਨਾਬ ਸਟੇਜ। ਵਾਹ ਜੀ ਵਾਹ। ਲੋ ਜੀ ਦੋਸਤੋ ਮੈਂ ਹੁਣ ਜਾ ਰਿਹਾ ਆਹਿਸਤਾ ਆਹਿਸਤਾ ਬਾਹਰ ਵਾਲੀ ਸਾਈਡ ਨੂੰ, ਔਰ ਇਹ ਜਨਾਬ ਤੁਸੀਂ ਦੇਖਦੇ ਜਾ ਰਹੇ ਹੋ। ਇਹ ਇੱਕ ਲਿਖਿਆ ਜੀ ਰੀਜਨਲ ਕੋਆਰਡੀਨੇਟਰ ਗੁਜਰ ਖਾਂ ਲਾਮਾ ਇਕਬਾਲ ਓਪਨ ਯੂਨੀਵਰਸਿਟੀ ਦਾ ਦਫ਼ਤਰ ਵੀ ਇੱਥੇ ਵਿੱਚ ਹੀ ਬਣਿਆ ਹੈ। ਤੇ ਇਹ ਜਨਾਬ ਜੀਟੀ ਰੋਡ ਬਾਹਰ ਜਿਹੜਾ ਕਿ ਰਾਵਲਪਿੰਡੀ ਤੇ ਲਾਹੌਰ ਦਾ ਕਦੀਮੀ ਜੀਟੀ ਰੋਡ ਮਿਲਦਾ ਆਪਸ ਵਿੱਚ। ਤੇ ਇਹ ਉਹ ਖਾਲਸਾ ਹਾਈ ਸਕੂਲ ਗੁਜਰ ਖਾਂ। ਉਮੀਦ ਹੈ ਤੁਹਾਨੂੰ ਵੀਡੀਓ ਅੱਛੀ ਲੱਗੀ ਹੋਏਗੀ। ਔਰੰਗਜ਼ੇਬ ਨੂੰ ਇਜਾਜ਼ਤ ਦਿਓ। ਰੱਬ ਰਾਖਾ।